ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਸਿੱਖਿਆ ਸਰੋਤ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਅੱਜ ਸਿੰਘ ਜੀ, ਜੋ ਅਸੀਂ ਮੰਗਲਵਾਰ ਨੂੰ ਪੁੱਛਦੇ ਹਾਂ। ਤੁਸੀਂ ਕਾਲ ਕਰਕੇ ਪੁੱਛਦੇ ਹੋ ਜਿਹੜੇ ਇਲਾਜ ਨਹੀਂ ਦੱਸੇ ਜਾਂਦੇ, ਹੋਰ ਵਾਧੂ ਇਲਾਜ ਹੁੰਦੇ ਆ, ਉਹ ਜਗਵੀਰ ਸਿੰਘ ਜੀ ਵੀਰਵਾਰ ਨੂੰ ਦੱਸਦੇ ਨੇ 3:30 ਵਜੇ ਤੋਂ ਬਾਅਦ। ਉਸ ਦੇ ਵਿੱਚ ਕਾਲ ਕੋਈ ਨਹੀਂ ਲੈ ਜਾਂਦੀ। ਨਾਲ ਦੀ ਨਾਲ ਦੱਸੀਏ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਕੋਈ ਸਾਡੀ ਦੁਕਾਨ ਨਹੀਂ ਗੀ ਜਿਹੜੀ ਤੁਹਾਨੂੰ ਦਵਾਈ ਦੇ ਦਈਏ ਜਾਂ ਤੁਹਾਨੂੰ ਲਿਖ ਕੇ ਦੇ ਦਈਏ। ਇਹ ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਅਸੀਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਸਾਡੇ ਬਜ਼ੁਰਗ ਆਪਣੇ ਇਲਾਜ ਆਪ ਕਰਦੇ ਸੀਗੇ ਜਾਂ ਆਯੁਰਵੈਦਿਕ ਤਰੀਕੇ ਨਾਲ ਕੀਤਾ ਜਾਂਦਾ। ਕੋਈ ਫੁੱਲ ਫਲ ਸਬਜ਼ੀਆਂ ਫਰੂਟ ਜਾਂ ਜੜੀ ਬੂਟੀਆਂ, ਉਹਨਾਂ ਦੀ ਗੱਲਬਾਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅਤੇ ਤੁਸੀਂ ਮੰਗਲਵਾਰ ਨੂੰ ਕਾਲ ਕਰਕੇ ਪੁੱਛ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਕਾਲ ਨਹੀਂ ਲੈਂਦੇ। ਆਪਾਂ ਗੱਲਬਾਤ ਕਰਾਂਗੇ ਜਗਵੀਰ ਸਿੰਘ ਨਾਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ ਸੰਤ ਦੇਬਾਂ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘ ਸ਼ਿਕਾਗੋ, ਗਰਮੀਤ ਸਿੰਘ ਚੱਲੀ ਐਸਕ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ, ਜਿਹੜੇ ਤੁਹਾਡੇ ਪਿਛਲੇ ਵੀਕ ਦੇ ਨੁਕਸੇ ਰਹਿ ਗਏ ਸੀਗੇ ਉਹ ਦੱਸਦੇ ਜੀ। ਖਾਂਸੀ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਲੈ ਸਕਦੇ ਆ ਅੱਧਾ ਚਮਚਾ ਤਿਲ ਕਾਲੇ, ਅੱਧਾ ਚਮਚਾ ਤੁਸੀਂ ਤੁਲਸੀ ਪਾਊਡਰ, ਅੱਧਾ ਚਮਚਾ ਸੁੰਡ। ਇਹਦੀ ਬਣਾ ਕੇ ਤੁਸੀਂ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ। ਇਹ ਅਥਰਾਈਟਿਸ ਵਾਲਿਆਂ ਵਾਸਤੇ ਵੀ ਗੁੱਡ ਹੈ, ਜਿਹੜਾ ਨੂੰ ਅਥਰਾਈਟਿਸ ਹੋਇਆ ਵਾ, ਅਤੇ ਕਹਿੰਦੇ ਆਪਣੇ ਖਾਂਸੀ ਵਾਸਤੇ ਵੀ ਠੀਕ ਹੈ। ਅਤੇ ਖਾਂਸੀ ਵਾਸਤੇ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ, ਹਲਦੀ। ਇਹ ਲੈ ਕੇ ਤੁਸੀਂ ਆਪਣੇ ਬਰਾਬਰ ਲੈਣੀ ਆ। ਅੱਧਾ ਚਮਚਾ ਤੁਸੀਂ ਇਹ ਲੈ ਲਓ ਕੋਸੇ ਪਾਣੀ ਨਾਲ, ਜਾਂ ਫਿਰ ਸੁੱਕਾ ਔਲਾ ਅਤੇ ਮਲੱਠੀ, ਇਹ ਬਰਾਬਰ ਲੈ ਕੇ ਤੁਸੀਂ ਇੱਕ ਚਮਚਾ ਖਾਲੀ ਪੇਟ ਲੈਣਾ ਹੈਗਾ। ਇੱਕ ਚਮਚਾ ਰਾਤ ਨੂੰ ਜੇ ਜ਼ਿਆਦਾ ਖੰਘ ਆਉਂਦੀ। ਜੇ ਤੁਹਾਨੂੰ ਬੁਖਾਰ ਵੀ ਚੜ੍ਹਦਾ ਹੈਗਾ ਇਹਦੇ ਵਿੱਚੋਂ ਤਾਂ ਤੁਸੀਂ ਉਹਨੇ ਤੁਲਸੀ ਦੇ ਪੱਤੇ 7 ਅਤੇ ਇੱਕ ਮਗ, ਜੇ ਨਹੀਂ ਤਾਜ਼ੇ ਹੈਗੇ ਤਾਂ ਤੁਸੀਂ ਅੱਧਾ ਚਮਚਾ ਤੁਲਸੀ ਦਾ ਸੁੱਕਾ ਪਾਊਡਰ ਪਾ ਸਕਦੇ ਹੈਗੇ। ਇੱਕ ਮਗ ਅਤੇ 7 ਕਾਲੀਆਂ ਮਿਰਚਾਂ ਅਤੇ 7 ਜਿਹੜੇ ਪਤਾਸੇ ਹੁੰਦੇ ਜੀ ਖਾਣੇ ਵਾਲੇ, ਅਤੇ ਉਹਦੇ ਵਿੱਚ ਥੋੜ੍ਹੀ ਮਿਸ਼ਰੀ ਪਾ ਕੇ ਉਹਨੂੰ ਉਬਾਲ ਕੇ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀਓ ਇੱਕ ਦਿਨ ਮਾ 1-2 ਵਾਰੀ। ਇਹਦੇ ਨਾਲ ਸਾਰਾ ਬੁਖਾਰ ਬਖੂਰ ਵੀ ਜਿਹੜਾ ਉਤਰ ਜੂਗਾ, ਜਾਂ ਖਾਂਸੀ ਹੈਗੀ ਉਹ ਵੀ। ਜਾਂ ਫਿਰ ਇਹਦੇ ਵਿੱਚ ਤੁਸੀਂ ਪਾਈਨਐਪਲ ਦਾ ਜੂਸ ਪੀ ਸਕਦੇ ਹੈਗੇ ਜੀ। ਜੇ ਬੁਖਾਰ ਚੜ੍ਹਦਾ ਹੈਗਾ ਤਾਂ ਪਾਈਨਐਪਲ ਦਾ ਜੂਸ ਬੁਖਾਰ ਨੂੰ ਤਾਂ ਲਾ ਦਿੰਦਾ ਜੀ। ਜਿਹੜੇ ਕਹਿੰਦੇ ਤੇ ਦਿਮਾਗੀ ਕਮਜ਼ੋਰੀ ਵਾਸਤੇ ਉਹ ਲੈ ਸਕਦੇ ਹੈਗੇ। ਬ੍ਰਹਮੀ ਲੈਣੀ ਹੈਗੀ 20 ਗ੍ਰਾਮ, ਮਗਜ਼ ਖੀਰੇ 10 ਗ੍ਰਾਮ, ਪਿਸਤਾ 10 ਗ੍ਰਾਮ। ਇਹਨਾਂ ਨੂੰ ਥੋੜ੍ਹਾ ਕੁੱਟ ਕੇ ਤੁਸੀਂ ਆਪਣੇ ਗੋਲੀਆਂ ਜਾਂ ਵੱਟ ਲਓ, ਚਾਹੇ ਤਾਂ ਸ਼ਹਿਦ ਪਾ ਕੇ ਵੱਟ ਲਓ, ਚਾਹੇ ਉਹ ਪਾਣੀ ਪਾ ਕੇ ਵੱਟ ਲਓ, ਜਾਂ ਦੁੱਧ ਪਾ ਕੇ ਵੱਟ ਲਓ, ਜੋ ਕੁਛ ਮਰਜ਼ੀ। ਕਾਲੇ ਛੋਲੇ ਜਿੰਨੀਆਂ ਗੋਲੀਆਂ ਜੀ ਬਣਾਉਣੀਆਂ, ਇਹ 2 ਗੋਲੀਆਂ ਤੁਸੀਂ ਰੋਜ਼ ਲੈ ਲਓ। ਇਹ ਤਾਂ ਦਿਮਾਗੀ ਤਾਕਤ ਪੂਰੇ ਕਰ ਦਊਗੀ। ਨਹੀਂ ਤਾਂ ਸੰਖ ਪੁਸ਼ਪੀ, ਇਹ ਤੁਸੀਂ ਆਪਣੇ 1 ਚਮਚਾ ਸੰਖ ਪੁਸ਼ਪੀ ਦਾ ਉਹ ਤੁਸੀਂ ਆਪਣੇ ਲੈ ਸਕਦੇ ਆ। ਅੱਧਾ ਸਵੇਰ ਨੂੰ ਅੱਧਾ ਸ਼ਾਮ ਨੂੰ, ਐਂ ਕਰਕੇ ਲੈ ਲਓ। ਇਹ ਯਾਦ ਸ਼ਕਤੀ ਵਧਾ ਦਿੰਦਾ ਹੈ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਸੌਂਫ ਵੀ ਚੰਗੀ ਰਹਿੰਦੀ ਹੈ ਇਹਦੇ ਵਿੱਚ। 1 ਕੱਪ ਪਾਣੀ ਮੈਂ 1 ਚਮਚਾ ਸੌਂਫ ਦਾ ਉਬਾਲ ਕੇ ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਤੁਸੀਂ 40 ਦਿਨ ਲਗਾਤਾਰ ਪੀਓ। ਇਹਦੇ ਨਾਲ ਵੀ ਸਾਰੀ ਮੈਮਰੀ ਵੱਧ ਜਾਂਦੀ ਹੈ ਜੀ। ਫਿਰ ਮੁੱਲੀ ਦਾ ਰਸ ਥੋੜ੍ਹਾ ਜਿਹਾ ਅੱਧਾ ਕੁ ਕੱਪ ਐਪਲ ਦਾ ਰਸ, ਅਤੇ ਵਿੱਚੋਂ 3-4 ਚਮਚੇ ਪਿਆਜ਼ ਦਾ ਰਸ, ਇਹ ਮਿਲਾ ਕੇ ਪੀਓ। ਇਹ ਵੀ ਸਾਰੀ ਮੈਮਰੀ ਵਧਾ ਦਿੰਦਾ ਜੀ। ਜਿਹੜੇ ਕਹਿੰਦੇ ਸੀਗੇ ਬਾਂਹ ਸੁੰਦੀਆਂ ਹੈਗੀਆਂ, ਹੱਥ ਪੈ ਸੁੰਦੇ ਹੈਗੇ, ਜਾਂ ਨਮ ਜੇ ਹੋ ਜਾਂਦੇ ਹੈਗੇ, ਉਹ ਲੈ ਸਕਦੇ ਸੁੰਡ। ਅਤੇ ਇੱਕ ਉੱਥੇ ਤੁਹਾਨੂੰ ਆਮ ਸਟੋਰਾਂ 'ਚ ਮਿਲ ਜੂਗੀ ਅਗਰ ਹੈ ਜੀ। ਅਗਰ ਸੁੰਡ ਅਤੇ ਅਗਰ ਬਰਾਬਰ ਲੈਣੀ ਹੈਗੀ। 1 ਚਮਚੇ ਦਾ ਤੁਸੀਂ ਚਾਹ ਜੀ ਬਣਾ ਕੇ ਆਪਣੇ ਪੀਲੇ ਕਰੋ ਉਹਦੇ ਨਾਲ। ਜਾਂ ਫਿਰ ਤਿਲਾਂ ਦੇ ਤੇਲ ਦੇ ਵਿੱਚ ਲੂਣ ਪਾ ਕੇ ਤੁਸੀਂ ਉਹਦੀ ਮਾਲਿਸ਼ ਕਰ ਲਓ ਜਿੱਥੇ ਸਾਨੂੰ ਲੱਗਦਾ ਮੇਰੇ ਸੁੱਤੇ ਪਏ ਹੈਗੇ ਜਾਂ ਨਮ ਜਿਹੇ ਹੋਏ ਪਏ ਹੈਗੇ। ਜਾਂ ਤੁਸੀਂ ਅਦਰਕ ਦਾ ਰਸ 1 ਚਮਚਾ ਲੈ ਕੇ 1 ਚੁਟਕੀ ਥੋੜ੍ਹੀ ਲੌਂਗ ਪੀਸ ਕੇ ਪਾ ਲਓ ਅਤੇ 1 ਚੁਟਕੀ ਨਟਮੈਗ, ਇਹ ਮਿਕਸ ਕਰਕੇ ਅਦਰਕ ਦੇ ਰਸ ਦੇ ਵਿੱਚ ਇਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਅੱਛਾ, ਫਿਰ ਮੇਥੀ ਹੈ, ਮੇਥੇ ਜਿਹੜੇ ਹੁੰਦੇ 1 ਚਮਚਾ ਤੁਸੀਂ ਉਹ ਉਬਾਲ ਕੇ ਇਹ ਪੀਲੇ ਕਰੋ ਚਾਹ ਜੀ ਬਣਾ ਕੇ। ਇਹ ਵੀ ਉਹਨੇ ਵਧੀਆ ਚੀਜ਼ ਹੈਗੀ, ਜਿਹੜੇ ਅੰਗ ਪੈਸ ਹੁੰਦੇ, ਬਲੱਡ ਦੀ ਸਰਕੂਲੇਸ਼ਨ ਨਹੀਂ। ਜਾਂ ਫਿਰ 2 ਚਮਚੇ 1 ਚਮਚਾ ਅਦਰਕ ਦਾ ਰਸ, 1 ਚਮਚਾ ਲਸਣ, ਇਹ ਮਿਲਾ ਕੇ ਤੁਸੀਂ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਦੂਸਰਾ ਲੈਣਾ ਹੈਗਾ ਤੁਸੀਂ ਸ਼ਹਿਦ ਲੈਣਾ ਹੈਗਾ 200 ਗ੍ਰਾਮ, ਅਕਰਕਰਾ ਇਹ 25 ਗ੍ਰਾਮ ਲੈਣਾ ਜੀ। ਇਹਨੂੰ ਮਿਕਸ ਕਰ ਲਓ, ਇਹ ਜਾਮ ਜਾਂ ਬਣ ਜੂਗਾ। ਇਸ ਤਰ੍ਹਾਂ ਜਾਮ ਹੁੰਦਾ ਹੈਗਾ। 1 ਚਮਚਾ ਤੁਸੀਂ ਰੋਜ਼ ਖਾਓ, ਇਹਦੇ ਨਾਲ ਸਾਰੀ ਉਹਨੇ ਸਰਕੂਲੇਸ਼ਨ ਜਿਹੜੀ ਵੱਧ ਜਾਂਦੀ। ਜਿਹੜੇ ਕਹਿੰਦੇ ਸੀਗੇ ਆਪਣੇ ਪਿਸ਼ਾਬ ਵਿੱਚ ਖੂਨ ਆਉਂਦਾ ਹੈਗਾ, ਉਹ ਲੈ ਸਕਦੇ ਆ ਤੁਸੀਂ ਪਖੜਾ, ਸ਼ਤਾਵਰ ਅਤੇ ਮਿਸ਼ਰੀ। ਇਹ ਤੁਸੀਂ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਜਾਂ 1.5 ਚਮਚਾ ਤੁਸੀਂ
ਕੱਚੇ ਦੁੱਧ ਦੇ ਨਾਲ ਇਹ ਤੁਸੀਂ ਆਪਣੇ ਲੈਣਾ ਹੈਗਾ ਜੀ। ਤੇ ਇਹਦੇ ਨਾਲ ਫਿਰ ਤੁਸੀਂ ਹੋਰ ਦੂਸਰਾ ਇਲਾਜ ਹੈਗਾ ਮੌਲਗਿਰੀ ਜੀ। ਇਹ ਤਾਂ ਜਿਹੜਾ ਕੋਈ ਇੰਡੀਆ ਹੋਊਗਾ ਉਹਨੂੰ ਮਿਲ ਜੂਗੀ ਮੇਰਾ ਖਿਆਲ, ਜਾਂ ਇੱਥੇ ਉਹਨੂੰ ਵੁੱਡ ਟਰੀ ਕਹਿੰਦੇ ਆ ਜੀ ਮੌਲਗਿਰੀ ਨੂੰ ਇੰਗਲਿਸ਼ 'ਚ। ਜੇ ਇੱਥੇ ਕੋਈ ਮੈਕਸੀਕੋ ਦੀ ਸਟੋਰ 'ਚ ਪੁੱਛਣਾ ਹੋਵੇ ਜਾਂ ਕੋਈ ਹੋਰ, ਮੌਲਗਿਰੀ ਦੀ ਛਿੱਲ ਦਾ ਚੂਰਨ ਲੈਣਾ ਹੈਗਾ ਉਹਨਾਂ ਨੇ, ਤੇ ਉਹ ਇੱਕ ਚਾਹ ਬਣਾ ਕੇ ਤੁਸੀਂ ਇੱਕ ਵਾਰੀ ਸਵੇਰ ਨੂੰ ਇੱਕ ਵਾਰੀ ਸ਼ਾਮ ਨੂੰ, ਮੌਲਗਿਰੀ ਨੂੰ ਵੁੱਡ ਟਰੀ ਕਹਿੰਦੇ ਹੈਗੇ। ਜਾਂ ਫਿਰ ਜਿਹੜਾ ਕੋਈ ਇੰਡੀਆ ਹੈਗਾ ਜਿਹੜੇ ਬੋਹੜ ਦੇ ਪੱਤੇ ਹੁੰਦੇ ਨਰਮ ਪੱਤੇ ਜੇ ਲੈ ਕੇ ਜਾਂ ਫੁੱਲ ਦੇ 20 ਗ੍ਰਾਮ ਪੱਤੇ ਲੈ ਕੇ ਉਹਨਾਂ ਨੂੰ 200-300 ਗ੍ਰਾਮ ਇੱਕ ਗਲਾਸ ਪਾਣੀ 'ਚ ਉਬਾਲਣਾ ਹੈਗਾ। ਉਹ ਛਾਣ ਕੇ ਫਿਰ ਤੁਸੀਂ ਉਹਨੇ ਪੀ ਲਓ ਦਿਨ ਬਾਅਦ 1-2 ਵਾਰੀ, ਜਿਹੜਾ ਪਿਸ਼ਾਬ ਮੱਖਣ ਆਉਂਦਾ ਉਹ ਬੰਦ ਹੋ ਜਾਂਦਾ। ਜਾਂ ਫਿਰ ਐਂ ਕਰ ਸਕਦੇ ਤੁਸੀਂ ਇੱਕ ਕੋਰਾ ਭਾਂਡਾ ਮਿੱਟੀ ਦਾ ਲੈ ਲੈਣਾ ਹੈਗਾ, ਜਾਂ ਮਿੱਟੀ ਦਾ ਕੋਈ ਭਾਂਡਾ, ਕੋਰੇ ਦਾ ਕੀ ਮਿੱਟੀ ਦਾ ਭਾਂਡਾ, ਉਹਦੇ ਵਿੱਚ 30 ਗ੍ਰਾਮ ਤੁਸੀਂ ਸੁੱਕਾ ਧਨੀਆ ਪਾ ਦੇਣਾ ਦਰੜ ਕਰਕੇ, ਤੇ ਅੱਧਾ ਕਿਲੋ ਪਾਣੀ ਪਾ ਦੇਣਾ ਹੈਗਾ, ਤੇ 30 ਗ੍ਰਾਮ ਵਿੱਚ ਜਿਹੜੇ ਖੰਡ ਵਾਲੇ ਪਤਾਸੇ ਹੁੰਦੇ ਉਹ ਪਾ ਲੈਣੇ ਹੈਗੇ। ਇਹ ਪਾ ਕੇ ਤੁਸੀਂ ਆਪਣੇ ਰੱਖ ਲੈਣਾ ਸਾਰੀ ਰਾਤ ਅੱਧਾ ਕਿਲੋ ਪਾਣੀ 'ਚ। ਫਿਰ ਤੁਸੀਂ ਆਪਣੇ 100 ਗ੍ਰਾਮ ਪਾਣੀ ਦਿਨ ਮਾ ਆਪਣੇ 100 ਗ੍ਰਾਮ ਸਵੇਰ ਨੂੰ, 100 ਗ੍ਰਾਮ ਸ਼ਾਮ ਨੂੰ ਜਾਂ ਦੁਪਹਿਰ ਨੂੰ, ਐਂ ਕਰਕੇ 3 ਵਾਰੀ ਪੀ ਲਓ। ਬਸ ਇਹਦੇ ਨਾਲ ਫਿਰ ਤੁਸੀਂ ਹਫ਼ਤਾ 2 ਹਫ਼ਤੇ ਤੁਸੀਂ ਟਰਾਈ ਕਰਕੇ ਦੇਖੋ, ਇਹਦੇ ਨਾਲ ਖੂਨ ਬੰਦ ਹੋ ਜਾਊਗਾ। ਜਿਹੜੇ ਨੀਂਦ ਵਾਸਤੇ ਪੁੱਛਦੇ ਸੀਗੇ, ਨੀਂਦ ਵਾਸਤੇ ਤੁਸੀਂ ਲੈ ਸਕਦੇ ਹੈਗੇ ਖਸਖਸ 50 ਗ੍ਰਾਮ, ਬਦਾਮ 100 ਗ੍ਰਾਮ, ਕੱਦੂ ਦੇ ਬੀਜ ਪੰਪਕਿਨ ਸੀਡ ਜਿਹੜੇ ਹੁੰਦੇ ਇਹ ਕੱਚੇ ਲੈਣੇ ਹੈਗੇ ਜੀ, ਫਰਾਈਡ ਨਾ ਹੋਵੇ ਕੱਦੂ ਦੇ ਬੀਜ, ਇਹ 100 ਗ੍ਰਾਮ, ਛੁਆਰੇ 100 ਗ੍ਰਾਮ। ਇਹਨਾਂ ਨੂੰ ਆਪਣੇ ਪਾਊਡਰ ਜਿਹਾ ਬਣਾ ਲਓ ਸਾਰਿਆਂ ਦਾ। 1 ਚਮਚਾ ਤੁਸੀਂ ਆਪਣੇ ਰਾਤ ਨੂੰ ਦੁੱਧ ਨਾਲ ਆਪਣੇ ਲੈ ਲਿਆ, ਇਹਦੇ ਵਿੱਚ ਦੁੱਧ ਦੇ ਵਿੱਚ ਖੰਡ ਦੀ ਬਜਾਏ ਤੁਸੀਂ ਸ਼ਹਿਦ ਪਾਉਣਾ ਹੈਗਾ, ਤੇ 1 ਪਿੰਚ ਤੁਸੀਂ ਆਪਣੇ ਸਿਨਮਨ ਪਾਣੀ ਹੈਗੀ ਦਾਲਚੀਨੀ, ਉਹ ਪਾ ਲਓ, ਸ਼ਹਿਦ ਪਾ ਲਓ, ਉਹ ਦੁੱਧ ਨਾਲ ਤੁਸੀਂ ਆਪਣੇ 1 ਚਮਚਾ ਇਹਦਾ ਲੈ ਲਓ। ਇਹਦੇ ਨਾਲ ਵੀ ਸਾਰੀ ਨੀਂਦ ਲੱਗ ਜੂਗੀ ਜੀ। ਜਾਂ ਫਿਰ ਨੀਂਦ ਵਾਸਤੇ ਤੁਸੀਂ ਬ੍ਰਹਮੀ ਪਾਊਡਰ ਤੁਸੀਂ ਆਪਣੇ ਲੈ ਸਕਦੇ ਹੈਗੇ, ਨਾਲੇ ਦਿਮਾਗੀ ਕਮਜ਼ੋਰੀ ਦੂਰ ਹੋ ਜੂਗੀ, ਗਲੇ ਨੀਂਦ ਲੱਗ ਜਾਂਦੀ ਹੈ। ਤੇ 1 ਚਮਚਾ ਤੁਸੀਂ ਲੈਣਾ ਹੈਗਾ ਦੁੱਧ ਨਾਲ ਰਾਤ ਨੂੰ ਪੈਣ ਲੱਗੇ। ਜੇ ਤੁਹਾਨੂੰ ਬਹੁਤ ਹੀ ਉਹ ਤਕਲੀਫ ਹੈ ਵੀ ਨਹੀਂ ਆਉਂਦੀ, ਉਹ ਨਹੀਂ ਹੈਗੀ ਨੀਂਦ ਜਮਾਂ ਤੇ, ਤਾਂ ਤੁਸੀਂ ਬ੍ਰਹਮੀ ਚੂਰਨ ਦਾ ਪਾਊਡਰ ਦਾ ਲੈਣਾ ਅੱਧਾ ਚਮਚਾ, ਸਰਪਗੰਧਾ ਪਾਊਡਰ ਅੱਧਾ ਚਮਚਾ, ਇਹ ਮਿਕਸ ਕਰਕੇ, ਜਾਂ ਦੋਵੇਂ ਚੀਜ਼ਾਂ ਬਰਾਬਰ ਲੈ ਲਓ, 50-50 ਗ੍ਰਾਮ ਉਹ ਲੈ ਲਓ। ਫਿਰ 1 ਚਮਚਾ ਤੁਸੀਂ ਆਪਣੇ ਇਹਦਾ ਲੈ ਸਕਦੇ, ਇਹਦੇ ਨਾਲ ਨੀਂਦ ਵੀ ਪੂਰੀ ਹੋ ਜੂਗੀ, ਗਲੇ ਸਾਰੀ ਦਿਮਾਗੀ ਪਰੇਸ਼ਾਨੀ ਦੂਰ ਹੋ ਜੂਗੀ। ਜਿਹਨਾਂ ਨੂੰ ਆਪਣੇ ਬੜੀ ਸਰਵਗੰਧਾ ਹੈ ਪੂਰੀ ਨੀਂਦ ਲਿਆ ਦਿੰਦੀ ਜੀ। ਬਲੱਡ ਪ੍ਰੈਸ਼ਰ ਵਾਸਤੇ ਵੀ ਠੀਕ ਹੈ ਇਹ ਨੁਸਖਾ, ਇਹ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰੂਗਾ ਤੇ ਆਪਣਾ ਨੀਂਦ ਵੀ ਸਾਰੀ ਲਿਆਊਗਾ ਖੁੱਲ ਕੇ। ਜਿਹੜੇ ਕਹਿੰਦੇ ਸੀਗੇ ਆਪਣੇ ਕਬਜ਼ ਵਾਸਤੇ ਪੁੱਛਦੇ ਸੀਗੇ ਪਿਛਲੇ ਵੀਕ, ਉਹ 10 ਮਣਕੇ ਤੁਸੀਂ ਆਪਣੇ ਦੁੱਧ ਉਬਾਲ ਕੇ ਉਹ ਤੁਸੀਂ ਆਪਣੇ ਪੀਣ ਲਾ ਜਾਓ। 7 ਇਸਬਗੋਲ 2 ਚਮਚੇ ਗਰਮ ਦੁੱਧ ਮਾ ਚੀਨੀ ਪਾ ਕੇ ਤੁਸੀਂ ਆਪਣੇ ਉਹ ਆਪਣੇ ਪੀ ਸਕਦੇ ਹੈਗੇ। ਅਰੰਡੀ ਦਾ ਤੇਲ 2 ਜਾਂ 3 ਚਮਚੇ, ਜੇ ਬਾਹਲੀ ਕਬਜ਼ ਹੈ ਤਾਂ 2-3 ਚਮਚੇ ਤੁਸੀਂ ਆਪਣੇ ਗਰਮ ਦੁੱਧ ਮਾ ਪਾ ਕੇ ਇਹ ਆਪਣੇ ਪੀ ਸਕਦੇ ਹੈ ਇਹਦੇ ਵਿੱਚ। ਜਾਂ ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਸੰਤਰੇ ਦਾ ਜੂਸ ਖਾਲੀ ਪੇਟ ਪੀਣਾ ਹੈਗਾ, ਕਾਲੀ ਮਿਰਚਾਂ ਪਾ ਕੇ, ਇਹਦੇ ਨਾਲ ਸਾਰੀ ਆਪਣੇ ਕਬਜ਼ ਐਨ ਦੂਰ ਹੋ ਜਾਂਦੀ, ਪੱਕੀ ਗਰੰਟੀ ਹੈ। ਫਿਰ ਖਰਬੂਜਾ ਤੁਸੀਂ ਖਾਓ, ਰੋਟੀ ਖਾਣੇ ਤੋਂ ਬਾਅਦ ਖਰਬੂਜਾ ਖਾ ਲਿਆ ਕਰੋ, ਇਹ ਆਪਣੇ ਕਬਜ਼ ਦੂਰ ਕਰਦਾ ਜੀ। ਫਿਰ ਫਲ ਫਰੂਟ ਜ਼ਿਆਦਾ ਖਾਓ, ਰੋਟੀ ਘੱਟ ਖਾਓ, ਆਪੇ ਕਬਜ਼ ਦੂਰ ਹੋ ਜੂਗੀ। ਜਿਹੜਾ ਕਹਿੰਦੇ ਸੀਗੇ ਪੱਥਰੀ ਵਾਸਤੇ ਪੁੱਛਦੇ ਸੀਗੇ, ਜਿਹੜੀ ਗੁਰਦੇ ਦੀ ਪੱਥਰੀ ਹੁੰਦੀ, ਉਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ 1 ਗਲਾਸ ਦੁੱਧ ਲੈਣਾ ਹੈਗਾ, ਤੇ ਵਿੱਚੋਂ 1 ਚਮਚਾ ਤੁਸੀਂ ਜੌਂ ਖਾਰ, ਇਹ ਮਿਕਸ ਕਰਕੇ ਤੁਸੀਂ ਪੀਣਾ ਹੈਗਾ ਜੀ। ਜਾਂ ਫਿਰ ਦੂਸਰਾ ਇਲਾਜ ਹੈਗਾ ਜਾਮਣਾ ਦੀ ਗਿਟਕਾਂ ਜਿਹੜੀਆਂ ਹੁੰਦੀਆਂ ਉਹ ਮਿਲ ਜਾਂਦੀਆਂ ਇੱਥੇ ਸਟੋਰਾਂ 'ਚ, ਉਹਨਾਂ ਦਾ ਚੂਰਨ ਬਣਾ ਕੇ ਤੁਸੀਂ 1 ਚਮਚਾ ਤੁਸੀਂ ਆਪਣੇ ਪਾਣੀ ਨਾਲ ਦੇ ਦਿਓ। ਜਾਂ ਫਿਰ ਤੁਸੀਂ ਆਪਣੇ ਮੂਲੀ ਦੇ ਰਸ ਦੇ ਨਾਲ ਤੁਸੀਂ ਲੈਣੇ 1 ਚਮਚਾ ਜਵੈਣ ਦਾ, ਇਹ ਲੈਣ ਲੱਗ ਜਾਓ ਤੁਸੀਂ। ਥੋੜ੍ਹਾ ਜਿਹਾ ਮੂਲੀ ਦਾ ਰਸ ਪਾ ਲਿਆ, ਜਵੈਣ ਪਾ ਲਈ, ਚਾਹੇ ਤਾਂ ਐਂ ਪੱਕੀ ਲੈ ਕੇ ਮੂਲੀ ਦਾ ਰਸ ਪਾਣੀ ਪਾ ਕੇ ਉੱਪਰ ਪੀ ਸਕਦੇ ਹਾਂ। ਫਿਰ ਅੰਗੂਰ ਦਾ ਰਸ ਇਹਦੇ ਵਿੱਚ ਵਧੀਆ ਰਹਿੰਦਾ ਜੀ। ਜੇ ਥੋੜ੍ਹਾ ਜਿਹਾ ਕੇਸਰ ਪਾ ਲਓ ਅੰਗੂਰਾਂ ਦੇ ਵਿੱਚ ਤਾਂ ਉਹ ਮਿਕਸ ਜਿਹਾ ਕਰਕੇ 2 ਤੁਰੀਆਂ ਆਈਆਂ, ਉਹ ਬਹੁਤ ਛੇਤੀ ਫਰਕ ਪੈਂਦਾ ਜੀ। ਫਿਰ ਨਿੰਬ ਜਿਹੜੀ ਹੁੰਦੀ, ਨਿੰਬ ਦੇ ਪੱਤੇ ਸੁੱਕੇ ਸੁਕਾਏ ਤਾਂ ਇੱਥੇ ਮਿਲ ਜਾਂਦੇ ਹੈਗੇ, ਨਿੰਬ ਦੇ ਪੱਤਿਆਂ ਦਾ ਉਹਦਾ ਪਾਊਡਰ ਜਿਹਾ ਬਣਾ ਕੇ ਤੁਸੀਂ ਅੱਧਾ ਚਮਚਾ ਤੁਸੀਂ ਪਾਣੀ ਨਾਲ ਲੈ ਲਓ ਰੋਜ਼। ਅੱਛਾ, ਫਿਰ ਐਪਲ ਜੂਸ ਵੀ ਵਧੀਆ ਚੀਜ਼ ਹੈ ਜਿਹਦੇ ਵਿੱਚੋਂ, ਐਪਲ ਜੂਸ, ਗਾਜਰਾਂ ਦਾ ਜੂਸ, ਇਹ ਰੱਜ ਕੇ ਤੁਸੀਂ ਆਪਣੇ ਪੀਓ ਇਹਦੇ ਵਾਸਤੇ। ਫਿਰ ਕੁਲਥੀ ਦੀ ਦਾਲ ਜਿਹੜੀ ਹੁੰਦੀ ਹੈ ਉਹ ਤੁਸੀਂ ਪਤਲੀ ਜਿਹੀ ਬਣਾ ਕੇ ਆਪਣੇ ਪੀਓ, ਸੂਪ ਜੇ ਮੰਗੋ। ਇਹ ਫਿਰ ਜਿਹੜਾ ਅਖਰੋਟ ਹੁੰਦਾ ਉਹ ਗਿਰੀਸਨੇ ਉੱਪਰ ਜਿਹੜੇ ਛਿੱਲਕ ਹੁੰਦੇ ਮੋਟੇ ਮੋਟੇ, ਪਹਿਲਾਂ ਉਹ ਅਖਰੋਟ ਨੂੰ ਤੋੜ ਲਓ ਤੁਸੀਂ, ਉਹਨੇ ਜਿਹੜਾ ਛਿੱਲਕ ਹੋਗੇ ਉਹਨਾਂ ਦਾ ਪਾਊਡਰ ਜਾਂ ਤੁਸੀਂ ਬਣਾ ਲੈਣਾ ਹੈਗਾ। ਫਿਰ ਜਿਹੜੀ ਅਖਰੋਟ ਦੀ ਗਿਰੀ ਹੈਗੀ ਉਹ ਵੀ ਵਿੱਚ ਮਿਕਸ ਕਰ ਲਓ, ਐਂ ਫਿਰ ਸੌਖਾ ਰਹੂਗਾ ਤੁਹਾਨੂੰ। ਗਿਰੀ ਤੁਸੀਂ ਅੱਡ ਕਰ ਲਓ ਤੇ ਉਹਨੇ ਅਖਰੋਟ ਦੀ ਜਿਹੜੀ ਛਿੱਲਕ ਹੈ ਉਹ ਅੱਡ ਪੀ ਲਓ। ਉਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਠੰਡੇ ਪਾਣੀ ਨਾਲ ਲਿਓ, ਇਹ ਪੱਥਰੀ ਨੂੰ ਕਰ ਦਿੰਦਾ ਠੀਕ। ਤੇ ਗਾਜਰਾਂ ਦੇ ਬੀਜ, ਸਲਗਮ ਦੇ ਬੀਜ, ਮੂਲੀ ਦੇ ਬੀਜ, ਇਹ ਤੁਸੀਂ ਆਪਣੇ ਲੈ ਲਓ, ਬਰਾਬਰ ਲੈਣੇ ਹੈਗੇ। ਇਹਦੇ ਵਿੱਚ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲਓ ਤਾਂ ਇਹ ਪੱਥਰੀ ਆਪਣੇ
ਜਿਹੜੀ ਗੁਰਦੇ ਦੀ ਉਹ ਠੀਕ ਹੋ ਜਾਂਦੀ। ਤੇ ਪਿਆਜ਼ ਦਾ ਰਸ ਪਸਰੀ ਵਾਸਤੇ ਵਧੀਆ ਜੀ। ਪਿਆਜ਼ ਦਾ ਰਸ ਅੱਧਾ ਕੱਪ ਤੁਸੀਂ ਆਪਣੇ ਚੀਨੀ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਫਟਕੜੀ, ਥੋੜੀ ਕਲਮੀ ਸ਼ੋਰਾ, ਜੌਂ ਖਾਰ, ਨਸ਼ਾਦਰ, ਸੁਹਾਗਾ, ਇਹ ਚੀਜ਼ਾਂ ਲੈ ਕੇ ਬਰਾਬਰ ਇਹਦਾ 1 ਚਮਚਾ ਤੁਸੀਂ ਆਪਣੇ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈ ਪੱਥਰੀ ਵਾਸਤੇ। ਜਿਹੜੇ ਕਹਿੰਦੇ ਸੀਗੇ ਮੋਢਾ ਫਰੀਜ ਹੈਗਾ ਜਾਂ ਮੋਢੇ ਦਾ ਮਾਸ ਫਟਿਆ ਵਾ ਹੈਗਾ ਜਾਂ ਦਰਦ ਕਰਦਾ ਹੈਗਾ ਮੋਢਾ, ਉਹ ਪਹਿਲਾਂ ਵੀ ਦੱਸੀ ਸੀ। ਤਾਂ ਬੈਕਫੀਡ ਵੀ ਆਈ ਸੀਗੀ ਜੀ ਮਾਇਓਲੈਕਸੀਨ, ਇਹ ਟਿਊਬ ਬਣੀ ਬਣਾਈ ਮਿਲਦੀ ਦਵਾਈ ਦੀ, MYOLAXIN ਮਾਇਓਲੈਕਸੀਨ। ਜੇ ਮੋਢਾ ਫਰੀਜ ਵੀ ਹੋਵੇ, ਮਾਸ ਫਟਿਆ ਹੋਵੇ, ਉਹ ਤੁਸੀਂ ਆਪਦੇ ਮਾਲਿਸ਼ ਕਰਨੀ ਹੈਗੀ ਇਹਦੀ। ਜਾਂ ਫਿਰ ਤੁਸੀਂ ਆਇਓਡੈਕਸ ਦੀ ਮਾਲਿਸ਼ ਕਰੋ, ਇਹ ਬਹੁਤ ਵਧੀਆ ਚੀਜ਼ ਹੈ ਜੀ ਆਇਓਡੈਕਸ। ਇਹਦੀ ਤੁਸੀਂ ਮਾਲਿਸ਼ ਕਰੋ, ਇਹ ਵੀ ਜਿਹੜਾ ਮਾਸ ਫਟਿਆ ਵਾ ਉਹ ਠੀਕ ਕਰ ਦਿੰਦੀ। ਜੇ ਮੋਢੇ ਮੈਂ ਦਰਦ ਹੈ, ਜੋੜਾਂ 'ਚ ਦਰਦ ਹੈਗਾ, ਤਾਂ ਤੁਸੀਂ ਤੁੰਮੇ ਦੀ ਜੜ ਦਾ ਚੂਰਨ, ਇਹ ਤੁਸੀਂ ਚਮਚੇ ਦਾ 1/3 ਹਿੱਸਾ ਲੈਣਾ ਹੈਗਾ, ਉਹ ਤੇ ਅੱਧਾ ਚਮਚਾ ਮਗਾਂ ਦਾ, ਇਹ ਮਿਕਸ ਕਰਕੇ ਅੱਧਾ ਚਮਚਾ ਮਗਾਂ ਦਾ ਲੈ ਕੇ 1 ਚੁਟਕੀ ਸਮਝ ਲਓ ਇਹਦੀ ਤੁੰਮੇ ਦੀ ਪਾ ਲਈ, ਇਹ ਤੁਸੀਂ ਪਾਣੀ ਨਾਲ ਲੈ ਸਕਦੇ ਹੈਗੇ। ਜਿਹੜੇ ਕਿਡਨੀ ਵਾਸਤੇ ਕਹਿੰਦੇ ਸੀਗੇ, ਕਿਡਨੀ ਵਾਸਤੇ ਤਾਂ ਉਹਨੇ ਜੀਰਾ ਤੁਸੀਂ ਉਹਨੇ ਰੋਸਟ ਕਰਕੇ ਉਹਨੂੰ ਕੱਚਾ ਭੁੰਨਿਆ ਜਿਹਾ ਕਰ ਲਓ ਉਹਨੂੰ ਜੀਰੇ ਨੂੰ, ਤੇ ਉਹਦੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਪਾਣੀ ਨਾਲ ਲੈ ਲਿਆ ਕਰੋ ਪੀ ਕੇ। ਇਹ ਆਪਣੇ ਇਹਦੇ ਵਾਸਤੇ ਤਾਂ ਕਿਡਨੀ ਵਾਸਤੇ ਠੀਕ ਹੈ, ਲੀਵਰ ਵਾਸਤੇ ਵੀ ਠੀਕ ਹੈ, ਜਿਹੜੇ ਆਪਣੇ ਟੈਸਟੀਕਲ ਮਾ ਪੇਨ ਹੁੰਦੀ ਹੈਗੀ ਉਹਨਾਂ ਵਾਸਤੇ ਵੀ ਵਧੀਆ ਠੀਕ ਹੈ, ਹਰਨੀਏ ਵਾਲਿਆਂ ਵਾਸਤੇ ਠੀਕ ਹੈ, ਇਹ 3-4 ਬਿਮਾਰੀਆਂ ਨੂੰ ਠੀਕ ਕਰ ਦਿੰਦਾ ਜੀ ਜੀਰਾ ਜਿਹੜਾ ਹੁੰਦਾ। ਅੱਛਾ, ਫਿਰ ਤੁਸੀਂ ਆਪਣੇ ਜੌਂ ਤੁਸੀਂ ਆਪਣੇ ਲੈ ਸਕਦੇ, 1 ਮੁੱਠੀ ਜੌਂ ਦੀ ਰਾਤ ਨੂੰ ਪਾਣੀ ਨਾਲ ਪਿਓ ਕੇ ਲੈ ਲਓ, ਸਵੇਰ ਨੂੰ ਉਬਾਲ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਆਪਣੇ ਜੌਂ ਖਾਰ, ਕਲਮੀ ਸ਼ੋਰਾ, ਪਖੜਾ, ਇਹ ਬਰਾਬਰ ਲੈਣੇ ਹੈਗੇ ਤੁਸੀਂ ਤਿੰਨੇ ਚੀਜ਼ਾਂ, ਤੇ 1 ਚਮਚਾ ਤੁਸੀਂ ਪਾਣੀ ਨਾਲ ਇਹ ਤੁਸੀਂ ਉਹਨੇ ਲੈਣਾ ਹੈਗਾ। ਫਿਰ ਗਾਜਰਾਂ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ, ਗਾਜਰਾਂ ਨਿੰਬੂ ਨਿਚੋੜ ਕੇ ਲਾਓ, ਕਿਡਨੀ ਵਾਸਤੇ ਵਧੀਆ ਹੈਗੀ। ਫਿਰ ਮੂਲੀਆਂ ਦੇ ਪੱਤੇ ਜਿਹੜੇ ਹੁੰਦੇ ਇਹ ਬਹੁਤ ਵਧੀਆ ਚੀਜ਼ ਹੈ, ਐਨ ਪਿਸ਼ਾਬ ਖੁੱਲ ਕੇ ਆ ਜਾਂਦਾ ਇਹਦੇ ਨਾਲ। ਮੂਲੀਆਂ ਦੇ ਪੱਤੇ ਇਹਨਾਂ ਦਾ ਜੂਸ ਕੱਢ ਕੇ ਉਹਨੇ ਤੁਸੀਂ ਪੀਓ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀ ਉਹਨੇ ਗੋਡਿਆਂ ਦਾ ਦਰਦ, ਗੋਡਿਆਂ ਦੇ ਦਰਦ ਵਾਸਤੇ ਤਾਂ ਤੁਸੀਂ ਜੇ ਤਾਂ ਥੋੜਾ ਹੀ ਮੋਟਾ ਹੁੰਦਾ ਫਿਰ ਤਾਂ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਲੈ ਕੇ ਤੇ ਥੋੜੀ ਜਿਹੀ ਸ਼ੱਕਰ ਲੈ ਲਓ, ਚਾਹੇ ਗੁੜ ਲੈ ਲਓ, ਉਹ ਮਿਕਸ ਕਰਕੇ ਖਾਣੇ ਹੈਗੇ ਔਲੇ ਤੇ ਗੁੜ ਜਾਂ ਸ਼ੱਕਰ, ਉਹ ਤੁਸੀਂ ਉਹਨੇ ਲੈ ਸਕਦੇ ਹੋ। ਤੇ 1 ਚਮਚਾ ਸਿਰਕਾ ਲੈਣਾ ਹੈਗਾ, 1 ਚਮਚਾ ਤਿਲਾਂ ਦਾ ਤੇਲ, ਇਹ ਲੈ ਕੇ ਤੁਸੀਂ ਇਹਦੀ ਮਾਲਿਸ਼ ਕਰਨੀ ਹੈਗੀ। ਜਾਂ ਫਿਰ ਰਾਈ ਦਾ ਤੇਲ ਲੈ ਲਓ 1 ਚਮਚਾ, 1 ਚਮਚਾ ਪਿਆਜ਼ ਦਾ ਰਸ, ਇਹ ਲੈ ਕੇ ਤੁਸੀਂ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਜੇ ਜ਼ਿਆਦਾ ਹੀ ਥਾਰੇ ਦਰਦ ਹੈਗਾ ਫਿਰ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, 3 ਚੀਜ਼ਾਂ ਹੈਗੀਆਂ ਜੀ। ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ ਬਰਾਬਰ ਲੈ ਕੇ ਇਹ ਚਮਚੇ ਦਾ 1/3 ਹਿੱਸਾ ਤੁਸੀਂ ਆਪਣੇ ਇਹ ਲੈ ਲਓ, ਇਹਦੇ ਨਾਲ ਵੀ ਵਧੀਆ ਚੀਜ਼ ਹੈਗੀ ਜੀ। ਮੈਂ ਆਪ ਆਪਣੇ ਮੇਰੇ ਗੋਡੇ ਲੱਗੇ ਸੀਗੇ ਤਾਂ 1.5 ਸਾਲ ਹੋ ਗਿਆ, ਇਹੀ ਫਾਰਮੂਲਾ ਮੈਂ ਯੂਜ਼ ਕਰਿਆ ਸੀਗਾ ਜੀ। ਮਹੀਨਾ ਕੁ ਮੈਂ ਲਗਾਤਾਰ ਖਾਈ, ਫਿਰ ਮੁੜ ਕੇ ਤਾਂ ਛੁੱਟੀ ਮੈਂ, ਹੁਣ ਤਾਂ ਨਹੀਂ, ਮੇਰੇ ਅੱਜ ਤੱਕ ਨਹੀਂ ਦੁਖੇ ਜੀ ਮੁੜ ਕੇ ਮੇਰੇ ਗੋਡੇ, 1.5 ਸਾਲ ਦੀ ਗੱਲ ਹੈ। ਜਾਂ ਫਿਰ ਉਹਨੇ ਜਿਹਨਾਂ ਦੇ ਗੋਡਿਆਂ ਦਰਦ ਵਾਸਤੇ ਤੁਸੀਂ ਉਹਨੇ ਅਨਾਰ ਦਾ ਜੂਸ ਲੈ ਕੇ ਤੁਸੀਂ 3-4 ਚਮਚੇ ਅਦਰਕ ਦਾ ਰਸ ਮਿਕਸ ਕਰਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਅਸ਼ਵਗੰਧਾ ਅਤੇ ਸੁੰਡ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ ਇਹਦੇ ਵਿੱਚ। ਗੋਡਿਆਂ ਦੇ ਦਰਦ ਵਾਲੇ ਵੀ ਆ, ਜੋੜਾਂ ਦਾ ਦਰਦ ਹੋਵੇ ਜਾਂ ਗੋਡਿਆਂ ਦਾ ਦਰਦ ਹੋਵੇ, ਇਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਹਾਲੋਂ, ਕਲੌਂਜੀ, ਮੇਥੀ, ਅਜਵਾਇਨ, 4 ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਕੋਸੇ ਪਾਣੀ ਨਾਲ ਲੈਣਾ ਹੈ। ਇਹਦੇ ਵਿੱਚ ਮੈਂ ਖੀਰਿਆਂ ਦਾ ਜੂਸ ਵਧੀਆ ਜੀ, ਜਿਨ੍ਹਾਂ ਨੂੰ ਆਪਣੇ ਗਠੀਆ ਹੋਇਆ ਵਾ ਜਾਂ ਜੁਆਇੰਟ ਪੇਨ ਰਹਿੰਦੇ ਹੈਗੇ, ਅਥਰਾਈਟਸ, ਖੀਰੇ ਦਾ ਜੂਸ ਹੀ ਮੈਂ ਵਧੀਆ ਜੀ, ਖੀਰੇ ਦਾ ਜੂਸ ਤੁਸੀਂ ਉਹਨੇ ਪੀਓ ਇਹਦੇ ਵਿੱਚ। ਫਿਰ ਸੁੰਡ ਦਾ ਕਾੜਾ ਚਾਹ ਜੀ ਬਣਾ ਕੇ ਤੁਸੀਂ ਉਹਨੇ ਉਹ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਗਾਜਰਾਂ ਦਾ ਜੂਸ ਤੁਸੀਂ ਉਹਨੇ ਰੋਜ਼ ਪੀਓ, ਇਹ ਵੀ ਆਪਣੇ ਅਥਰਾਈਟਸ ਨੂੰ ਠੀਕ ਕਰਦਾ ਜੀ। ਗਾਜਰਾਂ ਦਾ ਜੂਸ ਪੀਓ, ਔਲੇ ਦਾ ਜੂਸ ਤੁਸੀਂ ਪੀਓ, ਇਹ ਵੀ ਉਹਨੇ ਵਧੀਆ ਚੀਜ਼ ਹੈਗੀ ਜੀ ਆਪਣੇ ਅਥਰਾਈਟਸ ਵਾਸਤੇ। ਔਲੇ ਦਾ ਜੂਸ ਤੁਸੀਂ ਐਂ ਵੀ ਪੀ ਸਕਦੇ ਉਹਨੇ। 1 ਫਰਾਈ ਪੈਨ ਲੈ ਲਓ, ਉਹਦੇ ਵਿੱਚ ਮੈਂ 1 ਚਮਚਾ ਦੇਸੀ ਘੀ ਪਾਉਣਾ ਹੈਗਾ, ਉਹ ਜਦ ਪਿੰਗ ਲੱਗਿਆ ਗਰਮ ਜਿਹਾ ਹੋ ਗਿਆ, ਉਹਦੇ ਵਿੱਚੋਂ ਤੁਸੀਂ ਔਲਿਆਂ ਦਾ ਜੂਸ ਸਿੱਟ ਕੇ 2 ਕੌਂਸ ਉਹਦਾ ਤੜਕਾ ਜਿਹਾ ਲਗਾ ਕੇ ਤੁਸੀਂ ਉਹ ਆਪਣੇ ਉਹ ਪੀ ਲਓ, ਉਹ ਆਪਣੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਮੋਤੀਏ ਵਾਸਤੇ ਪੁੱਛਦੇ ਸੀਗੇ, ਉਹ ਤਾਂ ਉਹਨੇ 1 ਚਮਚਾ ਤੁਸੀਂ ਤਿਰਫਲਾ ਪਾਊਡਰ ਪਾਣੀ ਨਾਲ ਪਿਓ ਕੇ ਰੱਖ ਦਿਓ, ਸਵੇਰ ਨੂੰ ਜਿਹੜਾ ਪਾਣੀ ਨਿਤਰਿਆ ਜਿਹਾ ਹੋਊਗਾ ਉਹ ਤੁਸੀਂ ਅੱਖਾਂ ਵਿੱਚ ਛਿੱਟੇ ਮਾਰਨੇ ਉਹਦੇ ਪਾਣੀ ਨਾਲ, ਭੁੰਨ ਲਿਓ, ਨਹੀਂ ਤਾਂ ਉਹ ਭੁੰਨ ਲਿਓ ਤਾਂ ਵੀ ਠੀਕ ਰਹਿੰਦਾ ਹੈਗਾ। ਜਾਂ ਫਿਰ ਤੁਲਸੀ ਦੇ ਪੱਤਿਆਂ ਦਾ ਰਸ ਲੈ ਕੇ 4 ਚਮਚੇ, 1 ਚਮਚਾ ਸ਼ਹਿਦ ਦਾ ਪਾ ਕੇ ਇਹ ਤੁਸੀਂ 2 ਬੂੰਦਾਂ ਤੁਸੀਂ ਪਾਈ ਚੱਲੋ। ਫਿਰ ਸਫੇਦ ਪਿਆਜ਼ ਦਾ ਰਸ 2 ਚਮਚੇ, ਅਦਰਕ ਦਾ ਰਸ 2 ਚਮਚੇ, ਨਿੰਬੂ ਦਾ ਰਸ 2 ਚਮਚੇ, ਇਹਨਾਂ ਨੂੰ ਉਹਨੇ ਭੁੰਨ ਲਓ ਤਿੰਨੇ ਨਾ, ਚੁੰਨੀ ਨੂੰ ਭੁੰਨ ਕੇ ਤੇ ਵਿੱਚੋਂ ਸ਼ਹਿਦ ਪਾ ਲਿਓ ਚਮਚਾ 2 ਚਮਚੇ, ਇਹ ਪਾਓ ਤੁਸੀਂ 2 ਬੂੰਦਾਂ,
ਇਹ ਤਾਂ ਬੈਗ ਫੀਡ ਵੀ ਦਿੱਤੀ ਸੀਗੀ ਪਿਛਲੇ ਹਫ਼ਤੇ, ਵੀ ਠੀਕ ਹੋ ਗਿਆ ਸੀਗਾ ਇਹਨਾਂ ਨਾਲ। ਇਹ ਤੁਸੀਂ ਆਪਣੇ ਲੈ ਸਕਦੇ ਆ। ਜਾਂ ਫਿਰ ਜਿਹੜੀ ਚਲਾਈ ਹੁੰਦੀ ਹੈ ਅੱਜ ਕੱਲ੍ਹ, ਜਿਹੜੀ ਸਾਗ ਵਾਲੀ ਚਲਾਈ ਹੁੰਦੀ, ਉਹਦਾ ਜੂਸ ਕੱਢ ਕੇ ਤੁਸੀਂ ਪਾਣ ਲਾ ਜਾਓ, ਉਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਅੱਛਾ, ਫਿਰ ਜਿਹੜਾ ਗਠੀਏ ਵਾਸਤੇ ਉਹਨੇ ਪੁੱਛਦੇ ਸੀਗੇ ਆਪਣੇ, ਉਹ ਬਾਥੂ ਦਾ ਜੂਸ ਵੀ ਪੀ ਸਕਦੇ ਆ ਜੀ। ਬਾਥੂ ਦਾ ਜੂਸ ਪੀ ਲਓ, ਨਹੀਂ ਬਾਥੂ ਦੀ ਰੋਟੀਆਂ ਬਣਾ ਕੇ ਲੱਗ ਜਾਓ ਖਾਣ, ਇਹ ਵਧੀਆ ਚੀਜ਼ ਹੈਗੀ। ਫਿਰ ਬੇਸਣ ਦੀ ਰੋਟੀ ਤੁਸੀਂ ਇਹਦੇ ਵਿੱਚੋਂ ਜ਼ਿਆਦਾ ਯੂਜ਼ ਕਰੋ, ਨੂਣ ਘੱਟ ਪਾਓ, ਬੇਸਣ ਦੀ ਰੋਟੀ ਯੂਜ਼ ਕਰੋ ਤੁਸੀਂ, ਇਹ ਵਧੀਆ ਚੀਜ਼ ਹੈਗੀ। ਫਿਰ ਕੁਆਰ ਦਾ ਗੁੱਦਾ ਜਿਹੜਾ ਹੁੰਦਾ, ਇਹਦੀ ਬੈਗ ਫੀਡ ਆਈ ਸੀਗੀ ਜੀ ਉਹਨੇ, ਕੁਆਰ ਦੇ ਗੁੱਦੇ ਦੀ 2 ਇੰਚ ਦਾ ਟੁਕੜਾ ਤੁਸੀਂ ਲੈਣਾ ਕੁਆਰ ਦਾ, ਪੀਸ ਘੀ ਦੇ ਵਿੱਚ ਭੁੰਨ ਕੇ ਥੋੜ੍ਹਾ ਜਿਹਾ ਨੂਣ ਪਾ ਕੇ ਤੁਸੀਂ ਉਹ ਖਾਣ ਲਾ ਜਾਓ। 2-3 ਹਫ਼ਤੇ ਖਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਊਗਾ ਵੀ ਥਰਾ ਹਾਂ ਵੀ ਗੋਡੇ ਵੀ ਠੀਕ ਹੋ ਗਏ ਤੇ ਦਰਦ ਵੀ ਜਿਹੜਾ ਹੁੰਦਾ ਉਹ ਠੀਕ। ਤੇ ਜਿਹਨਾਂ ਦੇ ਉਂਗਲੀਆਂ ਜਾਂ ਕਹਿੰਦੇ ਸੀ ਮੁੜਦੀਆਂ ਹੈਗੀਆਂ ਗਠੀਏ ਕਰਕੇ, ਉਂਗਲੀਆਂ ਮੁੜਦੀਆਂ ਹੈਗੀਆਂ, ਬੋਨ ਗਠੀਆ ਕਹਿੰਦੇ ਉਹਨੂੰ, ਤੇ ਉਹਦੇ ਵਿੱਚ ਅਸ਼ਵਗੰਧ ਬਹੁਤ ਵਧੀਆ ਚੀਜ਼ ਹੈਗੀ ਜੀ। ਅਸ਼ਵਗੰਧ ਦਾ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ ਦੁੱਧ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਉਹਨੇ ਘੱਟ ਉੱਚਾ ਸੁਣਨ ਲੱਗ ਗਿਆ ਹੈਗਾ, ਬੋਲਾ ਜਿਸ ਤਰ੍ਹਾਂ ਕਹਿੰਦੇ ਬੋਲਾ ਹੋ ਗਿਆ ਬੰਦਾ, ਉਹਦੇ ਵਿੱਚੋਂ ਤੁਸੀਂ ਬਦਾਮ ਰੋਗਨ ਦੇ ਲੈਣੇ ਹੈਗੇ 6 ਚਮਚੇ, ਤੇ ਤਾਰਪੀਨ ਦਾ ਤੇਲ 1 ਚਮਚਾ। ਇਹ ਜੇ ਨਹੀਂ ਤੁਹਾਨੂੰ ਕਿਤੇ ਮਿਲਦਾ ਤਾਂ ਪੇਂਟ ਵਾਲੀ ਸਟੋਰਾਂ 'ਚ ਮਿਲ ਜੂਗਾ ਜੀ ਤੁਹਾਨੂੰ, ਟਰਪਨਟਾਈਨ ਆਇਲ ਕਹਿੰਦੇ ਹੈਗੇ ਇੰਗਲਿਸ਼। ਇਹ ਆਮ ਹਰੇਕ ਸਟੋਰ 'ਚ ਪਿਆ ਜੀ, ਜਿੱਥੇ ਪੇਂਟ ਵੇਚਦੇ ਟਰਪਨਟਾਈਨ ਆਇਲ, ਉਹ ਤੁਸੀਂ ਆਪਣੇ ਲੈ ਲਓ। 6 ਚਮਚੇ ਬਦਾਮ ਰੋਗਨ ਦੇ 1 ਚਮਚਾ ਇਹ ਪਾ ਕੇ 2-2 ਬੂੰਦਾਂ ਕੰਨ ਦੇ ਵਿੱਚੋਂ ਪਾਣੀਆਂ ਹੈਗੀਆਂ ਤੁਸੀਂ ਇਹਦੇ ਵਿੱਚੋਂ। ਫਿਰ ਇਹਦੇ ਵਾਸਤੇ ਤੁਸੀਂ ਉਹ ਲੈ ਸਕਦੇ ਹੈਗੇ ਸਰੋਂ ਦੇ ਤੇਲ ਦੇ ਵਿੱਚੋਂ 100 ਗ੍ਰਾਮ ਤੁਸੀਂ ਸਰੋਂ ਦਾ ਤੇਲ ਲੈ ਲਓ, 1 ਲਸਣ ਦਾ ਗੱਠਾ ਲੈ ਕੇ ਉਹਦੇ ਵਿੱਚ ਤੁਸੀਂ ਗੱਠੀਆਂ ਕਰਕੇ ਪਾ ਦਿਓ ਤੇ ਸੇਕ ਦੇਣਾ ਹੈਗਾ। ਜ਼ਿਆਦਾ ਆਪਣੇ ਐਨ ਤੈਰ ਕੇ ਉੱਪਰ ਨੂੰ ਆ ਗਿਆ, ਉਹ ਤੁਸੀਂ ਆਪਣੇ ਪੁਣ ਕੇ ਉਹ ਤੁਸੀਂ 2-3 ਚਮਚੇ ਆਪਣੇ ਪਾ ਸਕਦੇ, ਪੁਣ ਕੇ ਆਪਣੇ 2-2 ਬੂੰਦਾਂ ਤੁਸੀਂ ਆਪਣੇ ਕੰਨ 'ਚ ਪਾ ਸਕਦੇ ਆ। ਜਾਂ ਫਿਰ 1 ਚਮਚਾ ਤੁਸੀਂ ਮੂਲੀ ਦਾ ਰਸ ਲੈਣਾ ਹੈਗਾ, ਮੂਲੀ ਦਾ ਰਸ, 2 ਚਮਚੇ ਸਰੋਂ ਦਾ ਤੇਲ ਲੈਣਾ ਹੈਗਾ, 2 ਚਮਚੇ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਆਪਣੇ ਕੰਨ 'ਚ 2-2 ਬੂੰਦਾਂ ਪਾਉਣੀਆਂ। ਅੱਛਾ, ਅੱਗੇ ਅਥਰਾਈਟਸ ਵਾਸਤੇ ਪੁੱਛਦੇ, ਜੋੜਾਂ ਦੇ ਦਰਦ ਵਾਸਤੇ ਜੀ, ਉਹਦੇ ਵਿੱਚੋਂ ਤੁਸੀਂ ਆਪਣੇ ਕਾਲੀ ਮਿਰਚਾਂ, ਸੁੰਡ, ਜਵੈਨ, ਲੌਂਗ, ਨਟਮੈਗ, ਦਾਲਚੀਨੀ, ਇਹ ਸਾਰੀਆਂ ਚੀਜ਼ਾਂ ਲੈ ਕੇ, ਮਸਾਲੇ ਵਾਲੀਆਂ ਚੀਜ਼ਾਂ ਇਹ ਸਾਰੀਆਂ, ਅੱਧਾ 1/4 ਹਿੱਸਾ ਚਮਚੇ ਦਾ, ਇਹ ਤੁਸੀਂ ਕੋਸੇ ਜਿਹੇ ਪਾਣੀ ਨਾਲ ਲੈਣਾ ਹੈਗਾ। ਗਲੇ ਜਿਹੜੇ ਜਿਹਨਾਂ ਨੂੰ ਜੋੜਾਂ ਦੇ ਵਿੱਚੋਂ ਦਰਦ ਹੈਗਾ ਜੀ, ਆ ਗਠੀਆ ਹੈਗਾ ਜਾਂ ਕੁਛ ਹੈਗਾ, ਉਹ ਫਰਿੱਜ ਦਾ ਨਹੀਂ ਇਸਤੇਮਾਲ ਕਰਨਾ ਤੁਸੀਂ। ਜੇ ਪਾਣੀ ਜਾਂ ਜੂਸ ਪੀਣਾ ਹੈ, ਕੋਈ ਹੋਰ ਪੀਣਾ, ਬਾਹਰ ਰੂਮ ਟੈਂਪਰੇਚਰ ਵਾਲਾ ਪਾਣੀ ਪੀਣਾ ਤੁਸੀਂ, ਰੂਮ ਟੈਂਪਰੇਚਰ 'ਤੇ ਰੱਖ ਕੇ ਜੂਸ ਪੀਓ, ਫਿਰ ਆਪਣੇ ਛੇਤੀ ਨਾਮ ਆ ਜਾਂਦਾ ਜੀ। ਫਰਿੱਜ ਵਾਲਾ ਤੁਸੀਂ ਆਪਣੇ ਇਹ ਕੰਮ ਚੱਕ ਦਿਓ ਜਿਹਨਾਂ ਨੂੰ ਅਥਰਾਈਟਸ ਹੋਇਆ ਵਾ। ਫਿਰ ਅਥਰਾਈਟਸ ਵਾਲੇ ਲੈ ਸਕਦੇ ਆ ਹਾਰਟ ਦਾ ਚੂਰਨ, 1 ਚਮਚਾ ਤੁਸੀਂ ਹਾਰਡਾਂ ਦਾ ਚੂਰਨ ਲੈਣਾ, 1 ਚਮਚਾ ਤੁਸੀਂ ਜਾਂ 2 ਚਮਚੇ, 1 ਜਾਂ 2 ਚਮਚੇ ਅਰੰਡੀ ਦਾ ਤੇਲ ਮਿਕਸ ਕਰਕੇ ਦੁੱਧ ਦੇ ਵਿੱਚ ਵੀ ਪਾ ਕੇ ਤੁਸੀਂ ਆਪਣੇ ਪੀ ਲਓ ਸ਼ਾਮ ਨੂੰ। ਇਹਦੇ ਨਾਲ ਵੀ ਆਪਣੇ ਬਹੁਤ ਫਰਕ ਪੈ ਜਾਂਦਾ ਜੀ ਅਥਰਾਈਟਸ ਵਾਲਿਆਂ ਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਗੂਗਲ ਦੀਆਂ ਗੋਲੀਆਂ ਲੈ ਸਕਦੇ ਆ, ਜੇ ਯੋਗਰਾਜ ਗੂਗਲ ਦੀਆਂ ਮਿਲਦੀਆਂ ਗੋਲੀਆਂ ਤਾਂ ਉਹ ਤੁਸੀਂ ਆਪਣੇ ਲੈ ਲਓ, 1 ਸਵੇਰ ਨੂੰ 1 ਸ਼ਾਮ ਨੂੰ। ਜੇ ਨਹੀਂ ਯੋਗਰਾਜ ਦੀ ਤਾਂ ਮਿਲੇ ਜਾਂਦੀਆਂ ਗੂਗਲ ਦੀਆਂ, ਇਹ ਆਪਣੇ 2 ਸਵੇਰ ਨੂੰ 2 ਸ਼ਾਮ ਨੂੰ ਵੀ ਲੈ ਸਕਦੇ ਜੇ ਜ਼ਿਆਦਾ ਹੈਗਾ। ਜੇ ਠੀਕ ਹੈ ਤਾਂ 1 ਗੋਲੀ ਸਵੇਰ ਨੂੰ 1 ਸ਼ਾਮ ਨੂੰ ਤੁਸੀਂ ਆਪਣੇ ਲੈ ਸਕਦੇ ਆ ਇਹਦੇ ਵਿੱਚੋਂ। ਫਿਰ ਗ੍ਰੀਨ ਟੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ, ਗ੍ਰੀਨ ਟੀ ਤੁਸੀਂ ਆਪਣੇ ਲੈ ਸਕਦੇ ਆ ਜਿਹਨਾਂ ਨੂੰ ਸਾਈਟਸ ਹੋਇਆ ਵਾ ਹੈਗਾ। ਫਿਰ ਆਪਣੇ ਤੁਸੀਂ 10 ਮੂਲਾ ਰਿਸਟ, ਇਹ ਆਪਣੇ ਤੁਸੀਂ ਲੈ ਸਕਦੇ ਆ, 10 ਮੂਲਾ ਰਿਸਟ 3-4 ਚਮਚੇ ਤੁਸੀਂ ਇਹਦੇ ਲੈ ਸਕਦੇ ਆ। ਫਿਰ ਪਖੜਾ ਤੇ ਸੁੰਡ, ਅੱਧਾ ਚਮਚਾ ਪਖੜੇ ਦਾ, ਅੱਧਾ ਚਮਚਾ ਸੁੰਡ ਦਾ ਮਿਕਸ ਕਰਕੇ ਤੁਸੀਂ ਆਪਣੇ ਲੈ ਸਕਦੇ ਆ, ਇਹ ਵੀ ਜੋੜਾਂ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਤੇ ਪੱਤੇ ਗੋਭੀ, ਫੁੱਲ ਗੋਭੀ ਤੇ ਚੁਕੰਦਰ ਦਾ ਰਸ, ਇਹ ਤਿੰਨੇ ਮਿਕਸ ਕਰਕੇ ਰਸ ਇਹ ਤੁਸੀਂ ਪੀਓ, ਇਹ ਵੀ ਆਪਣੇ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼। ਫਿਰ ਗੋਡਿਆਂ ਦਾ ਹੋਵੇ ਚਾਹੇ ਜੋੜਾਂ ਦਾ ਹੋਵੇ, ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਨਾਗਰ ਮੋਥਾ ਲੈਣਾ ਹੈਗਾ 50 ਗ੍ਰਾਮ, ਇਹ ਮਿਲ ਜਾਂਦਾ ਜੀ ਸਟੋਰਾਂ 'ਚ ਇਹ ਨਾਗਰ ਮੋਥਾ, ਤੇ ਸੁੰਡ ਲੈਣੀ ਹੈਗੀ 50 ਗ੍ਰਾਮ। ਇਹਨਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਖਾ ਕੇ ਉੱਪਰ ਤੇ ਆਪਣੇ ਕੋਸਾ ਪਾਣੀ ਪੀ ਲਓ ਚਾਹੇ ਦੁੱਧ ਪੀ ਲਓ। ਫਿਰ ਰਾਈ ਦਾ ਤੇਲ ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ, ਰਾਈ ਦੇ ਤੇਲ ਦੀ ਤੁਸੀਂ ਕੋਸਾ ਜਿਹਾ ਕਰਕੇ ਮਾਲਿਸ਼ ਕਰੋ, ਇਹ ਵੀ ਆਪਣੇ ਜੋੜਾਂ ਦੇ ਅੰਗਾਂ ਵਾਸਤੇ ਆਪਣੇ ਠੀਕ ਰਹਿ। ਇਹਦੇ ਵਿੱਚ ਜਿਹੜੇ ਅੱਗੇ ਪੁੱਛੇ ਟਾਈਫਾਈਡ ਵਾਸਤੇ, ਟਾਈਫਾਈਡ ਵਾਲੇ ਮੈਨੂੰ ਤਾਂ ਰੋਟੀ ਇਹਨਾਂ ਦੀ ਬੰਦ ਕਰ ਦਿਓ ਜੀ, ਰੋਟੀ ਨਹੀਂ ਦੇਣੀ ਇਹਨਾਂ ਨੂੰ ਟਾਈਫਾਈਡ ਹੁੰਦਾ ਹੈਗਾ। ਉਹ ਫਲ ਫਰੂਟਾਂ ਦੇ ਜੋ ਦਵੇਂ ਆਪਣਾ ਅਮਰੂਦ ਖਾਵੇਂ, ਅਮਰੂਦ ਵੀ ਬਹੁਤ ਵਧੀਆ ਚੀਜ਼ ਹੈ ਜੀ, ਮੈਂ ਟਾਈਫਾਈਡ ਵਾਲਿਆਂ ਨੂੰ ਖਿਲਾਣੇ। ਜਿਹੜੇ ਇਹਦੇ ਪੇਟ ਵਾਂ ਇਹਨਾਂ ਦੇ ਟਾਈਫਾਈਡ ਹੁੰਦਾ, ਜ਼ਖਮ ਜੇ ਬਣ ਜਾਂਦੇ, ਉਹ ਜ਼ਖਮ ਠੀਕ ਕਰ ਦਿੰਦਾ ਜੀ ਜਿਹੜਾ ਅਮਰੂਦ ਹੁੰਦਾ। ਟੈਨਿਕ ਐਸਿਡ ਹੁੰਦਾ ਅਮਰੂਦ ਦੇ ਵਿੱਚ, ਉਹ ਆਪਣੇ ਵਧੀਆ ਚੀਜ਼ ਹੈਗੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ 1-2 ਗਲੀਆਂ ਲਸਣ ਦੀਆਂ ਇਹਦੇ ਵਿੱਚੋਂ ਖਾ ਸਕਦੇ ਹੈਗੇ। ਫਿਰ ਦਾਲਚੀਨੀ ਤੇ ਕਾਲੀ ਮਿਰਚ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਦਾਲਚੀਨੀ ਦਾ ਤੇਲ ਨਹੀਂ ਤਾਂ 2-3 ਬੂੰਦਾਂ ਤੁਸੀਂ ਦਾਲਚੀਨੀ ਦੇ ਤੇਲ ਦੀਆਂ ਲੱਸੀ ਬਣਾ ਕੇ ਦਹੀਂ ਦੀ, ਉਹਦੇ ਵਿੱਚੋਂ ਪਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਗਲੋ ਤੇ ਬੇਲ ਪਾਊਡਰ ਜਿਹੜਾ ਹੁੰਦਾ, ਉਹ ਤੁਸੀਂ ਆਪਣੇ
ਇੱਕ ਚਮਚੇ ਦੀ ਬੇਲਗਿਰੀ ਤੇ ਆਪਣੇ ਗਲੋ ਦਾ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਤੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ, ਜੇ ਕੋਈ ਇੰਡੀਆ ਹੈਗਾ ਭਾਈ ਉੱਥੇ ਮਿਲੂਗੀਆਂ ਚੀਜ਼ਾਂ ਇਹ ਨਾਗਰ ਮੋਥਾ, ਪਿੱਤ ਪਾਪੜਾ, ਮਲੱਠੀ, ਗਰੂਚ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਜੀ। ਤੇ ਇਹਨਾਂ ਦੀ ਚਾਹ ਜੀ ਬਣਾ ਕੇ ਵਿੱਚੋਂ 2-4 ਆਪਣੇ ਮਨੱਕੇ ਸਿੱਟ ਕੇ ਇਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਉਹ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਥੋੜ੍ਹੇ ਜਿਹੇ ਆਪਣੇ 3-4 ਮਨੱਕੇ ਲੈ ਲੈਣੇ ਹੈਗੇ ਤੇ ਅੰਜੀਰ ਜਿਹੜੇ ਫਿੱਗ ਹੁੰਦੇ 3-4 ਇਹਦੇ ਨੇ ਚਮਚੇ ਦਾ 30 ਹਿੱਸਾ। ਇਹਦੇ ਵਿੱਚੋਂ ਲੈਣੀਆਂ ਖੁੱਪ ਕਲਾਂ, ਉੱਥੇ ਇੰਡੀਆ ਪੰਸਾਰੀ ਤੋਂ ਮਿਲ ਜੂਗੀਆਂ ਜੀ, ਖੁੱਪ ਕਲਾਂ ਕਹਿੰਦੇ ਇਹਨੂੰ। ਇਹਨਾਂ ਦੀ ਤੁਸੀਂ ਆਪਣੇ ਕੁੱਟ ਕੇ ਚਟਨੀ ਜੀ ਬਣਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਨਾਲ। ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਮਹਾ ਸੁਦਰਸ਼ਨ ਚੂਰਨ। ਮਹਾ ਸੁਦਰਸ਼ਨ ਚੂਰਨ ਇਹ ਤੁਸੀਂ ਇਸ ਬੋਤਲ ਦੇ ਉੱਤੇ ਜਿਸ ਤਰ੍ਹਾਂ ਲਿਖਿਆ ਹੋਊਗਾ 1 ਚਮਚਾ ਤੁਸੀਂ ਰੋਜ਼ ਲਈ ਚੱਲਿਓ। ਕਿਸੇ ਕਿਸਮ ਦਾ ਵੀ ਬੁਖਾਰ ਹੋਵੇ ਇਹ ਕਾਮਯਾਬ ਚੀਜ਼ ਹੈ ਜੀ ਮਹਾ ਸੁਦਰਸ਼ਨ ਚੂਰਨ। ਜਿਨ੍ਹਾਂ ਦਾ ਬੁਖਾਰ ਨਹੀਂ ਉਤਰਦਾ ਕਿਸੇ ਤਰੀਕੇ ਕਿਹੋ ਜਿਹਾ ਵੀ ਬੁਖਾਰ ਹੋਵੇ ਸਾਰੇ ਬੁਖਾਰਾਂ 'ਚ ਕੰਮ ਕਰਦਾ ਹੈਗਾ ਜੀ ਇਹ ਤੁਸੀਂ ਲੈ ਲਓ। ਉਹਨੇ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਜਿਹੜੇ ਫਲਵੈਰੀ ਕਹਿੰਦੇ ਸੀਗੇ, ਫਲਵੈਰੀ ਵਾਲੇ ਤਾਂ ਉਹਨੇ ਜਿਹੜਾ ਫਿੱਗ ਦਾ ਦਰਖਤ ਹੁੰਦਾ ਜੀ ਉਹਦੇ ਪੱਤਿਆਂ ਦਾ ਰਸ ਕੱਢ ਕੇ ਲਗਾਉਣ ਲੱਗ ਜਾਓ, ਉਹ ਉੱਥੇ ਉਸ ਤੋਂ ਅੱਗੇ ਨਹੀਂ ਵਧਣੇਗੀ ਜੀ ਫਲਵੈਰੀ। ਇਹਦੇ ਬਹੁਤ ਫਰਕ ਪੈਂਦਾ। ਤੇ ਐਲੋਕੌਨ ਮਿਲਦੀ ਹੈਗੀ ਟਿਊਬ ELOCON, ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਤੁੰਮੇ ਦੀ ਚਟਨੀ ਜੀ ਬਣਾ ਕੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਇਹਦੇ ਉੱਤੇ ਫਲਵੈਰੀ ਤੇ ਉਹ ਠੀਕ ਕਰ ਦਿੰਦੀ ਹੈ। ਫਿਰ ਜਿਹੜੀ ਪਿੱਤਲ ਦੀ ਭਸਮ ਲੈਣੀ ਹੈਗੀ ਤੁਸੀਂ, ਪਿੱਤਲ ਭਸਮ 5 ਗ੍ਰਾਮ ਮੱਖਣੀ ਲੈ ਕੇ ਤੁਸੀਂ ਉਹ ਜਿਸ ਤਰ੍ਹਾਂ 101 ਪਾਣੀ ਕੱਢਦੇ ਹੁੰਦੇ ਬੁੜੀਆਂ ਨੂੰ ਪਤਾ ਹੀ ਹੈਗਾ, ਉਹਦੇ ਵਿੱਚ ਕੱਢ ਕੇ ਉਹਦੇ ਵਿੱਚੋਂ 40-50 ਗ੍ਰਾਮ ਤੁਸੀਂ 50 ਗ੍ਰਾਮ ਮੱਖਣ ਲੈ ਕੇ ਪਾਣੀ ਮੈਂ ਕੱਢ ਕੇ ਉਹ 5 ਗ੍ਰਾਮ ਤੁਸੀਂ ਪਿੱਤਲ ਭਸਮ ਲਾ ਕੇ ਮਤਲਬ ਜੀ ਬਣਾ ਲੈਣੀ ਹੈ। ਉਹ ਤੁਸੀਂ ਆਪਣੇ ਲਗਾਓ ਵੀ ਫਲਵੈਰੀ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਅਖਰੋਟ ਖਾਣੇ ਚਾਹੀਦੇ ਆ ਜੀ ਜਿਹਨਾਂ ਨੂੰ ਫਲਵੈਰੀ ਹੁੰਦੀ ਹੋਵੇ 2 ਅਖਰੋਟ ਰੋਜ਼ ਖਾ ਲਓ, ਇਹ ਵੀ ਬਹੁਤ ਪੈਦਾ ਕਰਦੇ ਆ ਜੀ ਆਪਣੇ। ਫਿਰ ਨਹੀਂ ਤਾਂ ਬਾਬਚੀ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਜੀ, ਬਾਬਚੀ ਦਾ ਤੇਲ ਉਹ ਤੁਸੀਂ ਉਹਨੇ ਲਗਾ ਸਕਦੇ ਹੈਗੇ ਜੀ। ਨਹੀਂ ਤਾਂ ਫਿਰ ਹਲਦੀ ਲਗਾ ਸਕਦੇ ਹੈਗੇ ਤੁਸੀਂ, ਹਲਦੀ ਉਹ ਘਸਾ ਕੇ ਗੱਠੀ ਜੀ ਉਹ ਲਗਾ ਲਿਆ ਕਰੋ, ਕਾਲੀ ਮਿਰਚ ਘਸਾ ਕੇ ਉਹ ਲਗਾ ਲਈ। ਨਹੀਂ ਤਾਂ ਮਾਂਹ ਦੀ ਦਾਲ, ਮਾਂਹ ਜਿਹੜੇ ਸਾਬਤੇ ਹੁੰਦੇ ਉਹਨਾਂ ਦਾ ਲੇਪ ਜਿਹਾ ਬਣਾ ਕੇ ਭਿਓ ਕੇ ਰੱਖ ਦਿਓ ਥੋੜ੍ਹਾ ਜਿਹਾ ਪਾਣੀ ਪਾ ਕੇ, ਬਾਲਾ ਪਾਣੀ ਕਿਲੋ ਜਾਂ ਗਿੱਲੇ ਜਿਹੇ ਹੋ ਗਏ ਉਹਨਾਂ ਦਾ ਲੇਪ ਜਿਹਾ ਲਗਾਓ, ਉਹ ਆਪਣੇ ਕਰ ਦਿਓ, ਉਹ ਵੀ ਆਪਣੇ ਕਲਰ ਚੇਂਜ ਕਰ ਦਿੰਦੇ ਜੀ ਬੋਡੀ ਦਾ। ਫਿਰ ਤਾਰੇ ਮੀਰੇ ਦੇ ਬੀਜ ਜਿਹੜੇ ਨੇ, ਤਾਰੇ ਮੀਰੇ ਦੇ ਬੀਜ 1 ਚਮਚਾ ਤੁਸੀਂ ਰੋਜ਼ ਖਾਓ, ਇਹ ਵੀ ਫਲਵੈਰੀ ਵਾਲਿਆਂ ਵਾਸਤੇ ਵਧੀਆ ਚੀਜ਼ ਹੈਗੀ ਜੀ। ਫਿਰ ਛੋਲਿਆਂ ਦੇ ਆਟੇ ਦੀ ਰੋਟੀ ਬਣਾ ਕੇ ਖਾਣੀ ਹੈਗੀ ਤੁਸੀਂ ਇਹਦੇ ਵਿੱਚ। ਫਿਰ ਬਾਥੂ ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ। ਬਾਥੂ ਜੇ ਤੁਹਾਡੇ ਆਲੇ ਦੁਆਲੇ ਹੈ ਹੁੰਦਾ ਹੀ ਹੈ, ਆਪਣੇ ਘਰਾਂ ਦੇ ਆਲੇ ਦੁਆਲੇ ਬਾਥੂ ਉੱਗਿਆ ਵਾ, ਉਹਦਾ ਜੇ ਤੁਸੀਂ ਜੂਸ ਕੱਢ ਲਓ ਬਾਥੂ ਦਾ ਜਦ ਤੱਕ ਹੁੰਦਾ ਉਹਦਾ ਜੂਸ ਕੱਢ ਕੇ ਵਿੱਚੋਂ ਜੇ 1 ਕਿਲੋ ਤੁਹਾਡੇ ਕੋਲ ਜੂਸ ਹੈਗਾ ਤਾਂ ਉਹਦੇ ਵਿੱਚੋਂ 250 ਗ੍ਰਾਮ ਤੁਸੀਂ ਆਪਣੇ ਤਿਲਾਂ ਦਾ ਤੇਲ ਮਿਲਾ ਲੈਣਾ, ਉਹ ਫਿਰ ਉਹਨੇ ਕੜਾਹੀ 'ਤੇ ਰੱਖ ਦੇਣਾ ਹੈਗਾ। ਜੱਥਾ ਰਾ ਉਹਨੇ 1 ਕੱਪ ਜਿਹੀ ਰਹਿ ਜਾਵੇ ਸਾਰਾ, ਬਾਕੀ ਤਾਂ ਪਾਣੀ ਉੜੇ ਜਾਣਾ। ਉਹਦੀ ਉਹਨੇ ਤੁਸੀਂ ਮਾਲਿਸ਼ ਕਰਨੀ ਹੈਗੀ ਜਿੱਥੇ ਇੱਥੇ ਸਾਰੇ ਕਾਲੇ ਅੱਜ ਸਫੇਦ ਦਾਗ ਹੈਗੇ ਫਲਵੈਰੀ ਦੇ, ਉਹ ਤੁਸੀਂ ਲਗਾਓ ਉੱਥੇ ਵੀ ਉਹਨੇ, ਉਹਦੇ ਨਾਲ ਵੀ ਉਹਨੇ ਬਹੁਤ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਬਲੱਡ ਪ੍ਰੈਸ਼ਰ ਹੈਗਾ, ਬਲੱਡ ਪ੍ਰੈਸ਼ਰ ਵਾਲੇ ਤਾਂ ਉਹਨੇ ਤੁਸੀਂ ਪਿਆਜ਼ ਦਾ ਰਸ 2 ਚਮਚੇ, 2 ਚਮਚੇ ਸ਼ਹਿਦ ਜਾਂ 1 ਚਮਚਾ ਸ਼ਹਿਦ ਬਥੇਰਾ ਹੋਊਗਾ, 2 ਚਮਚੇ ਪਿਆਜ਼ ਦਾ ਰਸ, 2 ਚਮਚੇ ਅਦਰਕ ਦਾ ਰਸ, 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾਓ। ਫਿਰ ਤਰਬੂਜ ਤੁਸੀਂ ਰੋਜ਼ ਖਾਓ ਜਾਂ ਤਰਬੂਜਾਂ ਜੂਸ ਪੀਓ, ਇਹ ਬਹੁਤ ਵਧੀਆ ਚੀਜ਼ ਹੈ ਤਰਬੂਜ ਦੇ ਵਿੱਚੋਂ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ। ਫਿਰ ਟਮਾਟਰ ਜੂਸ ਵਧੀਆ ਰਹਿੰਦਾ ਜੀ, ਟਮਾਟਰ ਜੂਸ ਦੇ ਵਿੱਚੋਂ 1 ਚਮਚਾ ਸ਼ਹਿਦ ਦਾ ਮਿਲਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਆ। ਇਹਦੇ ਵਿੱਚੋਂ ਫਿਰ ਤੁਸੀਂ ਦਵਾਈ ਲੈਣੀ ਹੈਗੀ ਆਪਣੇ ਤਰਬੂਜ ਦੇ ਬੀਜ ਲੈਣੇ ਹੈਗੇ ਤੁਸੀਂ, ਤੇ ਖਸਖਸ ਜੇ ਨਹੀਂ ਕੱਲ ਨੂੰ ਤਰਬੂਜ ਦੇ ਇੱਥੇ ਸਾਡੇ ਕੰਨੀ ਤਾਂ ਮਿਲ ਜਾਂਦੇ, ਨਹੀਂ ਤਾਂ ਫਿਰ ਚਾਰੇ ਮਗਰ ਜਿਹੜੇ ਹੁੰਦੇ ਉਹ ਲੈ ਲਓ, ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਸੂਰਜਮੁਖੀ ਦੇ ਬੀਜ ਲੈ ਸਕਦੇ ਹੈਗੇ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ, ਇਹ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਾਸਤੇ। ਫਿਰ ਤਿਰਫਲੇ ਦਾ ਵਧੀਆ ਰਹਿੰਦਾ ਜੀ, ਔਲੇ ਦਾ ਜੂਸ ਤੁਸੀਂ ਆਪਣੇ ਲਾ ਜਾਓ ਪੀਣ, ਜਾਂ ਤਿਰਫਲਾ ਦਾ ਜੂਸ, ਤਿਰਫਲਾ ਪਾਊਡਰ ਜਿਹੜਾ ਹੁੰਦਾ ਜਾਂ ਤਿਰਫਲੇ ਦਾ ਜੂਸ ਵੀ ਬਣਾਇਆ ਮਿਲ ਜਾਂਦਾ, ਉਹ ਤੁਸੀਂ ਆਪਣੇ 5-6 ਚਮਚੇ ਉਹ ਰੋਜ਼ ਪੀ ਲੈ, ਸਵੇਰ ਨੂੰ ਉੱਠ ਕੇ ਖਾਲੀ ਪੇਟ ਪੀਣਾ ਹੈਗਾ। ਔਲੇ ਦਾ ਜੂਸ ਵੀ 5-6 ਚਮਚੇ ਖਾਲੀ ਸਵੇਰ ਨੂੰ ਉੱਠ ਕੇ ਪੀਓ, ਇਹਦੇ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਜੀ ਇਹਦੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਔਲਾ, ਸਰਪਗੰਧਾ ਤੇ ਗਲੋ ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ, ਇਹਦਾ 1/2 ਚਮਚਾ ਸਵੇਰ ਨੂੰ 1/2 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਸਕਦੇ। ਫਿਰ ਜਿਹੜੀ ਪੀਲੀ ਹਰੜਾਂ ਹੁੰਦੀਆਂ, ਬੜੀ ਹਰੜ ਜਿਹਨੂੰ ਕਹਿੰਦੇ ਹੈਗੇ, ਉਹ ਤੇ ਸੁੰਡ ਤੇ ਮਿਸ਼ਰੀ ਇਹ ਬਰਾਬਰ ਲੈਣੀਆਂ ਹੈਗੀਆਂ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹਦਾ ਲੈ ਸਕਦੇ ਨੇ। ਫਿਰ ਗਾਜਰਾਂ ਦਾ ਇਹਦੇ ਵਿੱਚੋਂ ਠੀਕ ਰਹਿੰਦਾ ਜੀ, ਗਾਜਰਾਂ ਦਾ ਜੂਸ ਪੀਓ, ਭਾਵੇਂ ਗਾਜਰਾਂ ਦਾ ਤੁਸੀਂ ਮੁਰੱਬਾ ਖਾਓ
ਫਿਰ ਅੰਗੂਰਾਂ ਦਾ ਤੁਸੀਂ ਜੂਸ ਪੀ ਸਕਦੇ ਹੈਗੇ, ਤਰਬੂਜ ਦਾ ਜੂਸ ਜਿੰਨਾ ਮਰਜ਼ੀ ਰੱਜ ਕੇ ਖਾਓ, ਲੀਚੀਆਂ ਖਾਓ ਜੇ ਅੱਜ ਕੱਲ੍ਹ ਆਉਂਦੀਆਂ ਹੈਗੀਆਂ ਤਾਂ ਇਹ ਸਾਰੇ ਬਲੱਡ ਪ੍ਰੈਸ਼ਰ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਦਸਤ ਲੱਗੇ ਹੋਏ ਹੈਗੇ, ਠੱਟੀਆਂ ਜਿਹਨਾਂ ਕਹਿੰਦੇ ਠੱਟੀਆਂ ਲੱਗੀਆਂ ਹੋਈਆਂ ਹੈਗੀਆਂ, ਉਹ ਤੁਸੀਂ ਆਪਣੇ ਨਟਮੈਗ ਲੈਣਾ ਹੈਗਾ ਤੇ ਜਵੈਣ ਤੇ ਸੁੰਡ ਬਰਾਬਰ ਲੈਣੀਆਂ 10-10 ਗ੍ਰਾਮ, ਤਿੰਨੇ ਚੀਜ਼ਾਂ ਲੈ ਲਓ। ਇਹਦਾ ਅੱਧਾ ਚਮਚਾ ਤੁਸੀਂ ਆਪਣੇ ਸਵੇਰ ਨੂੰ, ਅੱਧਾ ਚਮਚਾ ਦੁਪਹਿਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਐਂ ਕਰ ਲਓ 3 ਟਾਈਮ। ਜੇ ਬਹੁਤ ਜ਼ਿਆਦਾ ਤਾਂ 3 ਟਾਈਮ ਕਰ ਲਓ। ਇਹ ਵਧੀਆ ਚੀਜ਼ ਹੈਗੀ ਆਪਣੇ ਠੱਟੀਆਂ ਜਿਹੜੀਆਂ ਲੱਗੀਆਂ ਹੋਈਆਂ ਉਹ ਆਪਣੇ ਠੀਕ ਹੋ ਜਾਂਦੀਆਂ ਇਹਦੇ ਨਾਲ। ਜਾਂ ਫਿਰ ਜਿਹਨਾਂ ਨੂੰ ਉਹ ਲੈ ਸਕਦੇ ਹੈਗੇ, ਅਨਾਰ ਦਾਣਾ ਲੈਣਾ ਹੈਗਾ, ਸੌਂਫ, ਸੁੱਕਾ ਧਨੀਆ, ਜੀਰਾ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਤੇ 1 ਚਮਚਾ ਇਹਦਾ ਤੁਸੀਂ ਪਾਊਡਰ ਬਣੂਗਾ, 1 ਚਮਚਾ ਤੁਸੀਂ ਵਿੱਚੋਂ ਮਿਸ਼ਰੀ ਦਾ, ਇਹ ਮਿਲਾ ਕੇ ਤੁਸੀਂ ਆਪਣੇ ਖਾ ਲਓ ਦਿਨ ਬਾਅਦ 2-3 ਵਾਰੀ। ਇਹਦੇ ਨਾਲ ਵੀ ਆਪਣੇ ਠੀਕ ਰਹਿੰਦੇ। ਜਾਂ ਫਿਰ ਜਿਹੜੀ ਅੰਬ ਅੱਜ ਕੱਲ੍ਹ ਤਾਂ ਅੰਬ ਆਏ ਵੇ ਹੈਗੇ, ਜਿਹੜੀ ਗੁਠਲੀ ਦੇ ਵਿੱਚ ਗੁਠਲੀ ਹੁੰਦੀ ਹੈ ਅੱਗੇ ਗਿਰੀ ਕੱਢ ਕੇ, ਉਹ ਤੁਸੀਂ ਚਟਨੀ ਜੀ ਬਣਾ ਕੇ ਰੋਜ਼ ਲਾ ਜਾਓ ਖਾਣ। ਥੋੜ੍ਹਾ ਸ਼ਹਿਦ ਪਾ ਦਿਓ ਵਿੱਚ, ਉਹ ਤੁਸੀਂ ਖਾਓ। ਇਹਦੇ ਨਾਲ ਵੀ ਆਪਣੇ ਟੱਟੀਆਂ ਜਿਹੜੀਆਂ ਲੱਗੀਆਂ ਵੇ ਠੀਕ ਹੋ ਜਾਂਦੀਆਂ। ਫਿਰ ਅਨਾਰ ਦੇ ਜੂਸ ਦੇ ਵਿੱਚ ਤੁਸੀਂ ਆਪਣੇ 7 ਇਸਬਗੋਲ 2-3 ਚਮਚੇ ਪਾ ਕੇ ਉਹ ਤੁਸੀਂ ਲਾਓ, ਉਹ ਟੱਟੀਆਂ ਨੂੰ ਠੀਕ ਕਰ ਦਿੰਦਾ। ਜਾਂ ਫਿਰ ਤੁਸੀਂ ਉਹਨੇ ਸੁਪਾਰੀਆਂ ਦੋ ਕੁ ਸੁਪਾਰੀਆਂ ਲੈ ਲਓ, ਜਿਹੜੀ ਪਾਨ ਵਾਲ ਲਗਾਉਂਦੇ ਉਹਨੇ ਸੁਪਾਰੀਆਂ, ਉਹਨਾਂ ਨੂੰ ਕੁੱਟ ਲਓ। ਕੁੱਟ ਕੇ ਤੁਸੀਂ ਉਹਨੇ 2 ਕੱਪ ਪਾਣੀ 'ਚ ਪਾ ਕੇ ਉਬਾਲਣਾ ਹੈਗਾ ਉਹਨੂੰ। ਜਦ 1 ਕੱਪ ਰਹਿ ਜਾਵੇ ਉਹ ਉਹਨੇ ਪੀਓ। ਇਹ ਉਹਨੇ ਟੱਟੀਆਂ ਨਾਲ ਉਹਨੇ ਬਹੁਤ ਵਧੀਆ ਚੀਜ਼ ਹੈਗੀ ਜੀ, ਠੀਕ ਹੈ। ਜਾਂ ਫਿਰ ਉਹਨੇ ਦਹੀਂ ਦੀ ਲੱਸੀ ਦੇ ਵਿੱਚ ਤੁਸੀਂ ਉਹਨੇ ਭੁੰਨਿਆ ਵਾ ਜੀਰਾ ਤੇ ਥੋੜ੍ਹਾ ਜਿਹਾ ਕਾਲਾ ਨੂੰ ਇਹ ਪਾ ਕੇ ਤੁਸੀਂ ਲਗਾ ਸਕਦੇ ਹੈਗੇ। ਧੁੰਨੀ ਦੇ ਵਿੱਚ ਤੁਸੀਂ ਨਹੀਂ ਅਦਰਕ ਦਾ ਰਸ ਪਾ ਕੇ ਧੁੰਨੀ ਦੇ ਵਿੱਚ ਉੱਪਰ ਤੇ ਥੋੜ੍ਹਾ ਜਿਹਾ ਫੰਬਾ ਰੱਖ ਕੇ ਪੱਟੀ ਜੀ ਬੰਨ ਲਓ, ਇਹ ਵੀ ਟੱਟੀਆਂ ਨੂੰ ਹਟਾ ਦਿੰਦੀ ਹੈ। ਚਲੋ ਠੀਕ ਹੈ, ਜਿਹੜੇ ਬਾਕੀ ਰਹਿ ਗਏ ਜੀ ਅਗਲੇ ਹਫ਼ਤੇ ਸਹੀ। ਜ਼ਰੂਰ ਜੀ, ਬਹੁਤ ਬਹੁਤ ਧੰਨਵਾਦ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ, ਹਰੇਕ ਵੀਰਵਾਰ ਨੂੰ ਜੁੜਦੇ ਨੇ ਸਾਡੇ ਨਾਲ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ